ਉਹ ਤੇ ਪਿਛਲੇ ਦੌਰ ਦੀ ਗੱਲ ਆ ਕਿ ਬਾਦਸ਼ਾਹ ਦਾ ਵਜ਼ੀਰ ਕਿਤੇ ਜਾ ਰਹੇ ਸੀ ਅੱਛਾ ਜੀ। ਤੇ ਉਸ ਗਰਾਊਂਡ ਦੇ ਵਿੱਚ ਬੱਚੇ ਖੇਲਦੇ ਸੀ ਅੱਛਾ ਜੀ। ਕਿ ਬੱਚੇ ਗਰੀਬਾਂ ਦੇ ਅਮੀਰਾਂ ਦੇ ਸਾਰੇ ਇਕੱਠੇ ਖੇਲਦੇ ਹੁੰਦੇ ਸੀ। ਅੱਛਾ ਜੀ ਅੰਮੀ ਜੀ। ਤੇ ਬੱਚਾ ਸੀਗਾ ਗਰੀਬਾਂ ਦਾ। ਅੱਛਾ ਜੀ। ਕਿ ਉਹਦੀ ਮਾਂ ਨੇ ਹਰ ਵਕਤ ਦੁਆ ਮੰਗਣੀ ਹਾਂਜੀ ਕਿ ਯਾ ਅੱਲਾ ਮੇਰੇ ਬੱਚੇ ਪਰ ਰਹਿਮ ਕਰੀ, ਮੇਰੇ ਬੱਚੇ ਦਾ ਤੂੰ ਹੀ ਵਾਰਿਸ ਵਾਂ। ਸੁਭਾਨ ਅੱਲਾ। ਤੇ ਬਾਦਸ਼ਾਹ ਦਾ ਵਜ਼ੀਰ ਲੰਘੇ ਤੇ ਉਹ ਬੱਚਾ ਜਿਹੜਾ ਸਾਰਿਆਂ ਨਾਲੋਂ ਜਿੱਤੀ ਜਾਵੇ। ਅੱਛਾ ਜੀ। ਤੇ ਬਾਦਸ਼ਾਹ ਦਾ ਬੱਚਾ ਵੀ ਹਰੀ ਜਾਵੇ। ਅੱਛਾ ਜੀ। ਕਿ ਹਰ ਜਾਇਆ ਕਰੇ। ਅੱਛਾ ਜੀ। ਬਾਦਸ਼ਾਹ ਬੜਾ ਹੈਰਾਨ ਰਹਿ ਗਿਆ। ਬਾਦਸ਼ਾਹ ਸਲਾਮਤ ਨੇ ਘੋੜਾ ਰੋਕਿਆ। ਅੱਛਾ ਜੀ। ਘੋੜਾ ਰੋਕ ਕੇ ਕਹਿੰਦਾ ਜੇ ਤੂੰ ਇੰਨਾ ਜ਼ੋਰ ਵਾਲਾ ਹੈ ਨਾ ਮੈਂ ਘੋੜਾ ਛੱਡਦਾ ਤੇ ਮੇਰਾ ਘੋੜਾ ਰੋਕ। ਅੱਛਾ ਜੀ। ਤੂੰ ਘੋੜੇ ਨਾਲ ਵੀ ਤੇਜ਼ ਆ? ਤੂੰ ਘੋੜੇ ਨਾਲ ਵੀ ਤੇਜ਼ ਵਾਂ। ਅੱਛਾ ਜੀ। ਉਹਨੇ ਕਿਹਾ, ਬੱਚੇ ਨੇ ਕਿਹਾ ਵੀ ਛੱਡ ਦੇ ਘੋੜਾ, ਮੈਂ ਫੜ ਲਊਂਗਾ। ਅੱਛਾ ਜੀ। ਬਾਦਸ਼ਾਹ ਸਲਾਮਤ ਨੇ ਘੋੜਾ ਛੱਡਿਆ। ਘੋੜਾ ਵੀ ਬੜੇ ਜ਼ੋਰ ਵਾਲਾ, ਬੜੇ ਪਿਆਰ ਨਾਲ ਪਾਲਿਆ ਆ। ਤੇਜ਼ ਦੌੜ ਪਿਆ। ਸ਼ੂਸ਼ਕ ਲਾਈ ਤਾਂ ਘੋੜਾ ਫੌਰਨ ਨੱਠਿਆ। ਹਾਂਜੀ। ਉਹਨੇ ਸ਼ੂਸ਼ਕ ਬਾਦਸ਼ਾਹ ਸਲਾਮਤ ਨੇ ਲਾਈ ਤਾਂ ਘੋੜਾ ਨੱਠ ਗਿਆ। ਅੱਛਾ ਜੀ। ਕਿ ਬੱਚਾ ਵੀ ਅਸੀਂ ਹਿੰਮਤ ਕੀਤੀ ਨਾ, ਬੱਚੇ ਨੇ ਜਾ ਕੇ ਘੋੜਾ ਰੋਕ ਲਿਆ। ਵਾਹ 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 ਵਾਹ। ਬਾਦਸ਼ਾਹ ਬੜਾ ਹੈਰਾਨ ਰਹਿ ਗਿਆ। ਅੱਛਾ ਜੀ। ਕਿ ਦੇਖੋ ਇਹ ਬੱਚਾ ਕਿੱਦਾਂ ਦਾ ਆ। ਹਾਂਜੀ। ਕਿ ਸਾਰਿਆਂ ਬੱਚਿਆਂ ਨੂੰ ਹਰਾਈ ਜਾਂਦਾ ਆ, ਮੇਰੇ ਬੱਚੇ ਨੂੰ ਵੀ ਹਰਾਈ ਜਾਂਦਾ ਆ ਤੇ ਮੇਰੇ ਘੋੜੇ ਨੂੰ ਵੀ ਹਰਾਈ ਜਾਂਦਾ ਆ। ਵਾਹ ਵਾਹ ਵਾਹ। ਬੱਚੇ ਨੇ ਨਾ, ਬਾਦਸ਼ਾਹ ਸਲਾਮਤ ਨੇ ਕੋਈ ਦੂਸਰੇ ਦਿਨ ਆਇਆ। ਹਾਂਜੀ। ਆ ਕੇ ਬੱਚੇ ਨੂੰ ਉਰਾਂ ਕਰਕੇ ਬੁਲਾਇਆ। ਅੱਛਾ ਜੀ। ਕਹਿੰਦਾ ਕਿ ਪੁੱਤੀ ਜਾ ਕੱਲ ਨੂੰ ਇਸ ਟਾਈਮ ਦੇ ਨਾਲ ਨਾ, ਹਾਂਜੀ, ਕਿ ਮੈਂ ਨਾ ਆ ਪੈਸੇ ਭੇਜੂੰਗਾ। ਹਾਂਜੀ। ਕਿ ਮੈਨੂੰ ਨਾ ਗੋਸ਼ਤ ਕਸਾਈ ਦੀ ਦੁਕਾਨ ਤੇ ਲਿਆ ਦੇ। ਅੱਛਾ ਜੀ। ਕਸਾਈ ਦੇ ਨਾਲ ਮਸ਼ਵਰਾ ਕਰ ਲਿਆ। ਅੱਛਾ ਜੀ। ਕਿ ਏਦਾਂ ਦਾ ਰੁਮਾਲ ਹੋਊਗਾ, ਰੁਮਾਲ ਵੀ ਦਿਖਾ ਲਿਆ, ਇੰਨੇ ਪੈਸੇ ਹੋਣਗੇ ਕਿ ਬੱਚੇ ਨੂੰ ਮਾਰ ਦੇ। ਅੱਛਾ ਜੀ। ਕਸਾਈ ਨੇ ਰਿਸ਼ਵਤ ਦੀ ਖਾਤਰ ਬੱਚੇ ਨੂੰ ਮਾਰਨੇ ਨੂੰ ਤਿਆਰ ਹੋ ਗਿਆ। ਅੱਛਾ ਜੀ। ਹੁਣ ਦੂਸਰਾ ਦਿਨ ਹੋਇਆ ਤੇ ਬੱਚੇ ਨੂੰ ਰੁਮਾਲ ਮਿਲਿਆ, ਪੈਸੇ ਮਿਲੇ ਤੇ ਬਾਦਸ਼ਾਹ ਦਾ ਹੁਕਮ ਹੋਵੇ। ਉਹਨੇ ਫੌਰਨ ਕਹਿੰਦਾ ਮੈਨੂੰ ਗੋਸ਼ਤ ਚਾਹੀਦਾ, ਮੈਨੂੰ ਗੋਸ਼ਤ ਲਿਆ ਕੇ ਦੇ। ਅੱਛਾ ਜੀ। ਬੱਚਾ ਤੁਰਿਆ ਤੇ ਅੱਗੇ ਬਾਦਸ਼ਾਹ ਦਾ ਲੜਕਾ ਜਿਹੜਾ ਸੀ ਉਹ ਸਾਰਿਆਂ ਕੋਲੋਂ ਹਰੀ ਜਾਂਦਾ ਹੈ। ਹਾਂਜੀ। ਬਾਦਸ਼ਾਹ ਦਾ ਲੜਕਾ ਉਸ ਬੱਚੇ ਨੂੰ ਕਹਿਣ ਲੱਗਾ, ਤੂੰ ਮੇਰੀ ਬਾਜੀ ਜਰੀ ਕ ਸਾਂਭ। ਹਾਂਜੀ। ਤੇ ਮੈਂ ਨਾ ਗੋਸ਼ਤ ਮੈਂ ਲੈ ਆਉਂਦਾ। ਅੱਛਾ ਜੀ। ਪੈਸੇ ਤਾਂ ਰੁਮਾਲ ਮੈਨੂੰ ਦੇ। ਆ ਤੂੰ ਮੇਰੀ ਆ ਮੀਟ ਖੇਲ ਜਾਂ ਮੇਰੀ ਬਾਜੀ ਖੇਲ? ਮੇਰੀ ਬਾਜੀ ਤੂੰ ਖੇਲ ਤਾਂ ਮੈਂ ਗੋਸ਼ਤ ਨਹੀਂ ਆਉਂਦਾ ਹੈ। ਅੱਛਾ ਜੀ। ਬੱਚਾ ਕਹਿੰਦਾ ਮੈਂ ਬਾਦਸ਼ਾਹ ਨੇ ਮੈਨੂੰ ਮਾਰ ਦੇਣਾ, ਮੈਂ ਜਾਣਾ ਹੈ। ਤੇ ਬੱਚਾ ਕਹਿੰਦਾ ਨਹੀਂ, ਮੇਰਾ ਹੀ ਅੱਬੂ ਆ, ਮੈਂ ਜਾਣਾ। ਅੱਛਾ ਜੀ। ਬੱਚੇ ਨੇ ਉਹ ਰੁਮਾਲ ਫੜਿਆ। ਹਾਂਜੀ। ਤੇ ਪੈਸੇ ਫੜੇ ਤਾਂ ਕਸਾਈ ਦੇ ਕੋਲ ਚਲਾ ਗਿਆ। ਅੱਛਾ ਜੀ। ਜਿਲੇ ਕਸਾਈ ਦੇ ਕੋਲ ਗਿਆ, ਕਸਾਈ ਨੇ ਕੀਤਾ, ਬੱਚਾ ਮਾਰ ਦਿੱਤਾ। ਓਹੋ ਹੋ। ਜਿਲੇ ਬੱਚਾ ਮਾਰ ਦਿੱਤਾ ਤੇ ਸ਼ਾਮਾਂ ਪੈ ਗਈਆਂ, ਸਾਰੇ ਬੱਚੇ ਘਰਾਂ ਨੂੰ ਆ ਗਏ। ਹਾਂਜੀ। ਜਿਹੜੇ ਘਰਾਂ ਨੂੰ ਆ ਗਏ ਤੇ ਬਾਦਸ਼ਾਹ ਦੇਖੇ ਕਿ ਮੇਰਾ ਬੱਚਾ ਨਹੀਂ ਆਇਆ। ਅੱਛਾ ਜੀ। ਕਿ ਬੱਚਾ ਕਿੱਥੇ ਚਲਾ ਗਿਆ, ਕਿ ਮੇਰਾ ਬੱਚਾ ਨਹੀਂ ਆਇਆ। ਜੀ ਅਮੀ ਜੀ। ਉਧਰ ਦੇਖੇ ਕੋਈ ਪਤਾ ਨਾ ਲੱਗੇ। ਜੀ ਅਮੀ ਜੀ। ਬਾਦਸ਼ਾਹ ਸਲਾਮਤ ਨੇ ਜਿਹੜੇ ਬੱਚੇ ਖੇਲਣ ਵਾਲੇ ਸੀ ਉਹਨਾਂ ਨੂੰ ਮੰਗਵਾਇਆ। ਹਾਂਜੀ। ਤੇ ਉਸ ਬੱਚੇ ਨੂੰ ਵੀ ਮੰਗਵਾਇਆ ਕਿ ਮੈਂ ਤੈਨੂੰ ਗੋਸ਼ਤ ਨੂੰ ਕਿਹਾ ਸੀ, ਤੂੰ ਗੋਸ਼ਤ ਲੈ ਕੇ ਕਿਉਂ ਨਹੀਂ ਆਇਆ? ਹਾਂਜੀ। ਯਾਦ ਆਇਆ ਕਿ ਇਸ ਬੱਚੇ ਨੂੰ ਮੈਂ ਕਿਹਾ ਸੀ ਗੋਸ਼ਤ ਲਿਆ। ਹਾਂਜੀ। ਇਹ ਗੋਸ਼ਤ ਲੈ ਕੇ ਕਿਉਂ ਇਹਨੂੰ ਤੇ ਮੈਂ ਮਰਨ ਵਾਸਤੇ ਭੇਜਿਆ ਸੀਗਾ। ਹਾਂਜੀ। ਤੇ ਇਹ ਗੋਸ਼ਤ ਕਿਉਂ ਨਹੀਂ ਲੈ ਕੇ ਆਇਆ, ਤਾਂ ਮੇਰਾ ਬੱਚਾ ਕਿੱਥੇ ਚਲਾ ਗਿਆ? ਹਾਂਜੀ। ਉਹ ਬੱਚਾ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਤੇਰੇ ਬੱਚੇ ਦੇ ਸਿਰ ਬਾਜੀ ਆਈ ਜਾਂਦੀ ਸੀ। ਹਾਂਜੀ। ਤੇਰੇ ਬੱਚੇ ਨੇ ਨਾ ਮੈਨੂੰ ਰੁਮਾਲ ਫੜਾਇਆ, ਪੈਸੇ ਫੜਾਈ ਕਿ ਮੈਂ ਨਾ ਗੋਸ਼ਤ ਮੈਂ ਲੈ ਕੇ ਆਉਣਾ ਹੈ। ਹਾਂਜੀ। ਮੇਰੇ ਕੋਲੋਂ ਪੈਸੇ ਤਾਂ ਰੁਮਾਲ ਲੈ ਲਿਆ। ਮੇਰੇ ਕੋਲੋਂ ਪੈਸੇ ਤਾਂ ਰੁਮਾਲ ਲਿਆ। ਮੈਂ ਕਿਹਾ ਮੈਂ ਬਾਦਸ਼ਾਹ ਦਾ ਗੋਸ਼ਤ ਮੈਂ ਲੈ ਕੇ ਆਉਣਾ ਆ। ਬੱਚਾ ਨਹੀਂ ਮੰਨਿਆ ਤੇ ਬਾਦਸ਼ਾਹ ਦੇ ਲੜਕੇ ਨੇ ਜ਼ੋਰ ਨਾਲ ਬਾਦਸ਼ਾਹ ਸਲਾਮਤ ਨੂੰ ਕਹਿਣ ਲੱਗਾ ਕਿ ਬਾਦਸ਼ਾਹ ਸਲਾਮਤ, ਤੇਰੇ ਬੱਚੇ ਨੇ ਮੇਰੇ ਕੋਲੋਂ ਜ਼ੋਰ ਨਾਲ ਪੈਸੇ ਲੈ ਲਏ। ਪੈਸੇ ਲੈ ਕੇ ਤੇ ਚਲਾ ਗਿਆ। ਆਪ ਗੋਸ਼ਤ ਲੈਣ ਚਲਾ ਗਿਆ। ਆਪ ਹੀ ਗੋਸ਼ਤ ਲੈਣ ਚਲਾ ਗਿਆ। ਜੀ ਅਮੀ ਜੀ। ਤੇ ਉਹਨੇ ਕਿਹਾ, ਬਾਦਸ਼ਾਹ ਨੇ ਕਿਹਾ ਲੈ ਵੀ ਮੈਂ ਤਾਂ ਕਸਾਈ ਨੂੰ ਰਿਪੋਰਟ ਕੀਤੀ ਸੀ, ਇਹਨੂੰ ਮਾਰ ਦੇ, ਇਹਨੂੰ ਮਾਰ ਦਿਓ। ਕਹਿੰਦੀ ਮੇਰਾ ਬੱਚਾ ਮਰ ਗਿਆ, ਜਾਂ ਅੱਲਾ ਕਹਿੰਦੀ ਮਰ ਗਿਆ ਜਾਂ ਜਿੰਦਾ ਆ। ਹਾਂਜੀ। ਬਾਦਸ਼ਾਹ ਫੌਰਨ ਨੱਠਿਆ ਕਸਾਈ ਦੇ ਕੋਲ। ਜਿਲੇ ਕਹਿੰਦਾ ਇੱਥੇ ਕੋਈ ਬੱਚਾ ਵੀ ਆਇਆ? ਕਸਾਈ ਨੇ ਕਿਹਾ ਆ ਦੇ ਮਾਰਿਆ ਪਿਆ। ਓਹੋ। ਬਾਦਸ਼ਾਹ ਦੇ ਬੱਚਾ ਮਾਰ, ਬਾਦਸ਼ਾਹ ਦਾ ਬੱਚਾ ਹੀ ਮਰ ਗਿਆ। ਕਿ ਜੇ ਅਸੀਂ ਕਰਨੀ ਉਹ ਭਰਨੀ, ਬਾਦਸ਼ਾਹ ਨੇ ਤਾਂ ਉਹਨੂੰ ਮਾਰਨਾ ਸੀ। ਹਾਂਜੀ। ਤੇ ਆਪਣਾ ਹੀ ਬੱਚਾ ਮਰ ਗਿਆ, ਆਪਣਾ ਹੀ ਬੱਚਾ। ਇਸ ਕਰਕੇ ਤੁਹਾਨੂੰ ਇਹ ਨਾ ਕਹਾਣੀ ਸੁਣਾਈ ਆ, ਕਿਸੇ ਦਾ ਬੁਰਾ ਨਾ ਕਰੋ,
ਜੇ ਕਿਸੇ ਗਰੀਬ ਦਾ ਬੱਚਾ, ਅਮੀਰ ਦਾ ਬੱਚਾ ਆ, ਉਹ ਤੇਜ ਆ, ਬਹੁਤੀ ਮਿਹਨਤ ਕਰਦਾ ਆ, ਉਹਨੂੰ ਦੇਖ ਕੇ ਤੁਸੀਂ ਸੜੋ ਨਾ, ਕਹੋ ਮਾਸ਼ਾ ਅੱਲਾ ਅੱਲਾ। ਕਹਿੰਦੇ ਹੁੰਦੇ ਕਰ ਭਲਾ ਹੋ ਭਲਾ ਅੰਤ ਭਲੇ ਕਾ ਭਲਾ।